ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜ ਵੁਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵੈਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 28 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਨੀਟ ਨੂੰ ਲੈ ਕੇ ਸਦਨ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਜੀ। ਨੀਟ ਕਰਦੇ ਥੋੜੇ ਜਿਹੇ ਉਲਝਣ ਚ, ਤੇ ਇੱਕ ਨੀਟ ਹੋਰ ਵੀ ਕਿਸੇ ਨੂੰ ਕਹਿੰਦੇ ਹੁੰਦੇ ਜਦੋਂ ਇਹ ਸ਼ਾਮ ਨੂੰ ਮੂਡ ਮਾਡ ਬਣਾਉਂਦੇ ਆ ਨਾ ਖਾਣ ਪੀਣ ਵਾਲੇ, ਉਹ ਵੀ ਨੀਟ ਕਹਿੰਦੇ ਆ ਜੀ। ਪਰ ਇੱਥੇ ਨੀਟ ਜਿਹੜੀ ਆ ਉਹਨੇ ਨੀਅਤ ਤੇ ਸਵਾਲ ਖੜੇ ਕੀਤੇ ਨੇ ਕਿ ਨੀਟ ਇੱਕ ਪ੍ਰੀਖਿਆ ਹੈ। ਨੀਟ ਐਸੀ ਇੱਕ ਪ੍ਰੀਖਿਆ ਹੈ ਜਿਹਦੇ ਬਾਰੇ ਕੱਲ ਵੀ ਆਪਾਂ ਥੋੜੀ ਜਿਹੀ ਗੱਲ ਕਰਦੇ ਪਏ ਸੀਗੇ ਨਾ, ਕਿ ਕਿਸ ਤਰ੍ਹਾਂ ਗਰੀਬ ਬੱਚਿਆਂ ਵਾਸਤੇ ਇਹ ਜਿਹੜਾ ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈਸਟ ਹੁੰਦਾ, ਜਿਹੜਾ ਇੱਕ ਸੁਪਨਾ ਹੁੰਦਾ ਹੈ। ਆਪਾਂ ਵਿਆਖਿਆ ਇਹਦੀ ਥੋੜੀ ਜਿਹੀ ਕੀਤੀ ਸੀਗੀ। ਦੇਖੋ, ਰਾਜਨੀਤੀ ਆਪਣੀ ਜਗ੍ਹਾ ਤੇ ਆ, ਇਸ ਗੱਲ ਤੋਂ ਤੁਸੀਂ ਵੀ ਨਹੀਂ ਮੁਨਕਰ ਹੋ ਸਕਦੇ ਤੇ ਮੁਨਕਰ ਮੈਂ ਵੀ ਨਹੀਂ ਹੋ ਸਕਦਾ ਕਿ ਰਾਜਨੀਤਿਕ ਬੰਦਿਆਂ ਦੀਆਂ ਖੇਡਾਂ ਹੁੰਦੀਆਂ ਨੇ। ਅੱਜ ਜੇ ਰਾਹੁਲ ਗਾਂਧੀ ਦੇ ਹੱਥ 'ਚ ਸੰਵਿਧਾਨ ਆ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਸਭ ਤੋਂ ਪਹਿਲਾਂ ਇਸ ਮੁਲਕ ਦੇ ਵਿੱਚ ਸੰਵਿਧਾਨ ਦਾ ਘਾਣ ਕਿਸਨੇ ਕੀਤਾ? ਬਿਲਕੁਲ ਸਹੀ ਹੈ। ਤਾਂ ਮਤਲਬ ਕਿ ਅੱਜ ਦੇ ਦੌਰ ਦੇ ਵਿੱਚ ਜੋ ਲੋਕ ਐਮਰਜੈਂਸੀ ਨੂੰ ਨਿੰਦ ਰਹੇ ਨੇ, ਤੇ ਸਭ ਤੋਂ ਪਹਿਲਾਂ ਐਮਰਜੈਂਸੀ ਦਾ ਸਪੋਰਟ ਕਿਸਨੇ ਕੀਤਾ ਸੀ? ਮੇਰੇ ਕੋਲ ਕਿਤਾਬਾਂ ਤੋਂ ਹਵਾਲੇ ਜੀ ਬਿਲਕੁਲ, ਕਿਤਾਬਾਂ ਇਹਨਾਂ ਦੇ ਜਿਹੜੇ ਉਸ ਟਾਈਮ ਦੇ ਆਰਐਸਐਸ ਦੇ ਮੁਖੀ ਸੀ। ਸੋ ਗੱਲ ਇਹ ਆ ਕਿ ਉੱਥੇ ਚਲੋ ਹੰਗਾਮਾ ਹੋਇਆ, ਉੱਥੇ ਹੋਰ ਹੋਵੇਗਾ ਕਿ ਇੰਡੀਆ ਦੀ ਸੰਸਦ ਹੋਵੇ, ਵਿੱਚ 40-45% ਮੁਸ਼ਟੰਡੇ ਹੋਣ ਜਿਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਨੇ। ਜੀ ਉੱਥੇ ਕੀ ਉਮੀਦ ਕਰੋਗੇ ਤੁਸੀਂ? ਉਹ ਲੋਕ ਸਭਾ ਨਹੀਂ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੋਕਤੰਤਰ ਵਾਸਤੇ ਸ਼ੋਕ ਸਭਾ ਹੈ। ਗੱਲ ਆਪਣੀ ਥੋੜੀ ਕੈੜੀ ਹੁੰਦੀ ਆ, ਪਰ ਕੜੈਣ ਹਮੇਸ਼ਾ ਕੌੜੀ ਹੁੰਦੀ ਹੈ। ਇਹ ਲੋਕ ਸਭਾ ਨਹੀਂ, ਸਾਡੇ ਵਾਸਤੇ ਸ਼ੋਕ ਸਭਾ ਹੈ। ਬਈ ਗੱਲ ਇਸ ਤਰ੍ਹਾਂ ਹੈ ਕਿ 25 ਲੱਖ ਇੱਕ ਤੇ 14 ਲੱਖ ਇੱਕ, UGC ਵਾਲਾ ਵੀ ਲੀਕ ਹੋ ਗਿਆ ਨਾ। 39 ਲੱਖ ਦਾ ਘਰ ਲਾ ਲਓ ਕਿ ਦਾਅ ਤੇ ਲੱਗਾ ਹੋਏਗਾ। 39 ਲੱਖ ਤੇ ਪ੍ਰੀਖਿਆ 'ਚ ਬੱਚਾ ਬੈਠਾ। ਹਾਂਜੀ ਬਿਲਕੁਲ। 39 ਲੱਖ ਨੂੰ ਪੜਾਉਣ ਲਈ ਕਿੰਨੀਆਂ ਜ਼ਿੰਦਗੀਆਂ ਦਾਅ ਤੇ ਲੱਗੀਆਂ ਹੋਣਗੀਆਂ, ਸੋਚ ਕੇ ਦੇਖਣਾ ਜ਼ਰਾ। ਜੇ ਤੁਹਾਡੇ ਮਾਂ-ਪਿਓ ਨੇ ਪੜਾਇਆ ਤੇ ਦੋ ਤੇ ਤੁਹਾਡੇ ਮਾਂ-ਪਿਓ ਵੀ ਹੋ ਗਏ। ਜੀ ਬਿਲਕੁਲ। ਤੇ ਜੇ ਕੋਈ ਭਰਾ ਨੂੰ ਕਿਸੇ ਨੂੰ ਤਿਆਗ ਦੇਣਾ ਪਿਆ ਤੇ ਤੀਸਰਾ ਉਹ ਹੋ ਗਿਆ। ਉਹਨੂੰ ਮਲਟੀਪਲਾਈ ਕਰ ਲਓ ਕਿ ਕਿੰਨੇ ਬੰਦਿਆਂ ਦੀ ਜ਼ਿੰਦਗੀ ਦੀ ਕਮਾਈ, ਜ਼ਿੰਦਗੀ ਦੀ ਘਾਲਣਾ ਦਾਅ ਤੇ ਲੱਗੀ ਆ। ਤੇ ਇਹ ਇਹਨਾਂ ਨੇ ਬਣਾ ਰੱਖਿਆ ਮਜ਼ਾਕ। ਜੀ ਮਾਫ ਕਰਨਾ, ਕਾਂਗਰਸ ਵੀ ਉਹੀ ਦਾਅ ਖੇਡ ਰਹੀ ਆ। ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਸਾਹਮਣੇ, ਮੈਂ ਵੈਸੇ ਚਲੋ ਗੁਮਾਨ ਨਹੀਂ ਕਰਨਾ ਚਾਹੀਦਾ, ਇਹ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ। ਮੈਂ ਸਭ ਤੋਂ ਪਹਿਲਾਂ ਖੁਲਾਸਾ ਕੀਤਾ ਸੀਗਾ ਕਿ ਨੀਟ ਦਾ ਜਿਹੜਾ ਹੈਡ ਆ ਉਹ ਆਰਐਸਐਸ ਦਾ ਕਰਿੰਦਾ ਹੈ। ਠੀਕ ਹੈ ਜੀ। ਅੱਜ ਤੁਸੀਂ ਦੇਖੋ, ਜਿਨ੍ਹਾਂ ਨੂੰ ਜਾ ਕੇ ਪੰਜਾਬੀ ਉੱਥੇ ਸੁਣਦੇ ਆ ਨਾ YouTube ਤੇ, ਹਿੰਦੀ ਦੇ ਪੱਤਰਕਾਰ, ਉਹ ਤੋਂ 4 ਦਿਨ ਬਾਅਦ ਉਹਨਾਂ ਨੇ ਗੱਲ ਕਹਿਣੀ ਸਟਾਰਟ ਕੀਤੀ। ਅੱਛਾ, ਦੇਸ਼ ਦੀ ਪ੍ਰੀਖਿਆ ਪਹਿਲਾਂ ਹੁੰਦੀ ਸੀ PMT ਟਾਈਪ ਸਟੇਟ ਵਾਈਜ਼। ਇਹ ਵੀ ਨਰਿੰਦਰ ਮੋਦੀ ਦੀ ਹੀ ਕਾਰਸਤਾਨੀ ਆ
ਕਿ ਨਰਿੰਦਰ ਮੋਦੀ ਹੋਰਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ, ਵਨ ਨੇਸ਼ਨ ਵਨ ਟੈਕਸ, ਵਨ ਨੇਸ਼ਨ ਫਲਾਂ ਟਮਕਾ, ਵਨ ਨੇਸ਼ਨ ਵਨ ਟੈਸਟ ਕਰਤਾ, RSS ਦਾ ਕਰਿੰਦਾ ਬਿਠਾ ਦਿੱਤਾ। ਹੁਣ ਤੁਸੀਂ ਦੇਖੋ ਕਿ 10,000 ਕਰੋੜ ਰੁਪਈਆ ਫੀਸ ਇਕੱਠੀ ਹੁੰਦੀ ਆ ਤੇ ਜਿਹੜਾ ਸਾਰਾ ਪ੍ਰਬੰਧ ਹੈ ਉਹ ਆਊਟਸੋਰਸਿੰਗ ਦੇ ਜ਼ਰੀਏ ਜਿਹੜਾ ਉਹ ਕੀਤਾ ਜਾਏ। ਤਾਂ ਯਾਨੀ ਇਹ ਬਹਿਸ ਜੇ ਲੋਕ ਸਭਾ ਚ ਠੀਕ ਆ, ਉਹ ਉਹਨਾਂ ਚ ਨੁਕਸ ਕੱਢੀ ਜਾ ਰਹੇ ਆ ਕਿ ਦੇਖੋ ਜੀ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦਿੱਤਾ, ਉਹ ਕਹਿੰਦੇ ਜੀ ਕਿ ਇਹਨਾਂ ਨੇ ਜਿਹੜਾ ਧੰਨਵਾਦੀ ਮਤੇ ਤੇ ਬੋਲਣਾ ਸੀ ਉਹਦੇ ਚ ਨਹੀਂ ਬੋਲੇ, ਦੂਜੇ ਪਾਸੇ ਬੋਲੇ, ਸਾਨੂੰ ਨਹੀਂ ਪਤਾ ਉੱਥੇ ਕੀ ਬੋਲੇ। ਮਸਲਾ ਮੈਂ ਤਾਂ ਇੱਕੋ ਰੱਖਦਾ ਆ ਕਿ ਪਹਿਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਹੈ ਜਿਹੜਾ ਇਸ ਮੁਲਕ ਦਾ ਮੁਖੀਆ, ਜਿਹੜਾ ਉਹਨੂੰ ਚੁਰਾਏ ਚ ਲਿਆਉਣਾ ਚਾਹੀਦਾ ਹੈ। ਉਹਨੂੰ ਲਿਆਉਣਾ ਚਾਹੀਦਾ ਕਿ ਦੱਸ ਇੰਨੇ ਲੱਖ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆ ਤੂੰ ਇਹ ਜ਼ਿੰਮੇਵਾਰੀ ਲੈਣਾ ਹੈ ਕਿ ਨਹੀਂ ਜੀ। ਕੋਈ ਹੋਰ ਮੁਲਕ ਹੁੰਦਾ ਨਾ ਤੇ ਮੈਨੂੰ ਲੱਗਦਾ ਕਿ ਲਿਆ ਕੇ ਘੜੀਸ ਕੇ ਇਹੋ ਜਿਹਾ ਬੰਦਾ ਕਚਰੇ ਦੇ ਡੱਬੇ 'ਚ ਵਾੜਿਆ ਹੋਣਾ। ਤੁਹਾਨੂੰ ਪਤਾ ਨਾ ਇੱਕ ਦੇਸ਼ ਦਾ ਰਾਸ਼ਟਰਪਤੀ ਵਾੜਿਆ ਸੀ ਉਹਨਾਂ ਨੇ ਕਚਰੇ ਦੇ ਡੱਬੇ 'ਚ। ਤੁਸੀਂ ਯਾਰ ਸੋਚ ਕੇ ਤਾਂ ਦੇਖੋ, ਹੁਣ ਨਾ ਤਾਂ ਉਹ ਜਿਹੜੀ ਕਾਉਂਸਲਿੰਗ ਹੋਣੀ, ਨਾ ਦੁਬਾਰਾ ਪੇਪਰ ਕੋਈ ਡਿਕਲੇਅਰ ਕੀਤਾ ਜਾ ਰਿਹਾ। ਇੱਥੋਂ ਦਾ ਮੂਰਖ ਜਿਹਾ ਸਿੱਖਿਆ ਮੰਤਰੀ ਆ, ਉਹ ਕਦੇ ਕਹਿ ਦਿੰਦਾ ਹੋਇਆ ਹੀ ਕੱਖ ਨਹੀਂ, ਕਦੇ ਕਹਿੰਦਾ ਸਾਰਾ ਬੇੜਾ ਹੀ ਗਰਕ ਹੋ ਗਿਆ। ਉਹਦੇ ਦਿਮਾਗ ਦਾ ਮੈਨੂੰ ਲੱਗਦਾ ਚੈੱਕਅਪ ਹੋਣ ਵਾਲਾ। ਅੱਛਾ, ਸਭ ਤੋਂ ਵੱਡੀ ਗੱਲ ਇਹ ਆ ਕਿ ਬਈ ਜੇ ਤੁਸੀਂ ਵੇਖੋਗੇ ਪ੍ਰਵੀਨ ਜੀ, ਇਹਨਾਂ ਦਾ ਇੱਕ ਹਮਸਾਇਆ ਹੈ ਓਮ ਪ੍ਰਕਾਸ਼ ਰਾਜਭਰ ਜੀ। ਸੁਹੇਲਦੇਵ ਪਾਰਟੀ ਉਹਦੀ ਗੂਗਲ ਕਰ ਲੈਣਾ, ਪੂਰਾ ਨਾਮ ਉਹਦਾ ਹੋਰ ਹੋਏਗਾ, ਸੁਹੇਲਦੇਵ ਪਾਰਟੀ ਯੂਪੀ ਚ। ਓਮ ਪ੍ਰਕਾਸ਼ ਰਾਜਭਰ ਜਿਹੜਾ ਇਹਨਾਂ ਦਾ ਹਮਸਾਇਆ ਹੈ, ਉਹਦਾ ਇੱਕ MLA ਆ ਬੇਦੀ ਰਾਮ ਜੀ ਜੀ, ਜਿਹੜਾ ਮਾਸਟਰਮਾਈਂਡ ਹੈ। ਉਹ ਬੇਦੀ ਰਾਮ ਦਾ ਸਿੱਧਾ ਨਾਮ ਲੈਂਦਿਆ ਕਿ ਬੇਦੀ ਰਾਮ ਪੇਪਰ ਲੀਕ ਦੇ ਵਿੱਚ ਸ਼ਾਮਲ ਸੀ ਤੇ 9 ਪਰਚੇ ਉਹਦੇ ਤੇ ਪੇਪਰ ਲੀਕ ਦੇ ਪਹਿਲਾਂ ਦਰਜ ਨੇ। ਮੈਂ ਕੱਲ ਵੀ ਜਾਂਦੇ ਉਹ ਆਪਾਂ ਇੱਕ ਕਹਿ ਲੋ ਕਿ ਛੋਟਾ ਜਿਹਾ ਆਰਗੂਮੈਂਟ ਕੀਤਾ ਸੀਗਾ ਕਿ ਕਿਸ ਤਰੀਕੇ ਦੇ ਨਾਲ, ਮੈਂ ਆਪਣੇ ਆਰਗੂਮੈਂਟ ਚ ਕਿਹਾ ਸੀਗਾ ਕਿ ਕਿਸ ਤਰੀਕੇ ਨਾਲ ਇਸ ਦੇਸ਼ ਦੀ 95% ਵਸੋਂ ਦੇ ਹਿੱਸੇ ਜੋ ਬਚਦਾ ਖੁੱਚਦਾ ਹੁੰਦਾ ਹੈ ਕਿ ਉਸ ਨੂੰ ਵੀ ਖਤਮ ਕੀਤਾ ਜਾਏ। ਤਾਂ ਇਹ ਸਿਸਟਮ ਜਿਹੜਾ ਹੈ ਇਹਦੀ ਜੜ ਤੱਕ, ਅੱਛਾ ਕਾਂਗਰਸ ਕਿਉਂ ਨਹੀਂ, ਹੁਣ ਤਾਂ ਕਾਂਗਰਸ ਮਜ਼ਬੂਤ ਹੋਇਆ ਨਾ, ਕਾਂਗਰਸ ਜਨ ਅੰਦੋਲਨ ਕਿਉਂ ਨਹੀਂ ਕਰ ਰਹੀ? ਪਾਰਲੀਮੈਂਟ ਦੇ ਵਿੱਚ ਉੱਥੇ ਰੌਲਾ ਪਾ ਕੇ ਕੀ ਕਰ ਲਓਗੇ? ਨਹੀਂ ਬੋਲਣ ਦੇ ਰਹੇ ਤਾਂ ਠੀਕ ਹੈ, ਤੁਸੀਂ ਲੋਕਾਂ ਦੇ ਵਿੱਚ ਆਓ। ਮਤਲਬ ਕਿ ਜਿਹੜੇ ਬੱਚੇ ਜ਼ਿੰਦਗੀ ਬਰਬਾਦ ਹੋਣ ਕਰਕੇ ਨਿਰਾਸ਼ ਨੇ, ਮਾਯੂਸ ਨੇ, ਤੁਸੀਂ ਉਹਨਾਂ ਦੀ ਬਾਹ ਫੜੋ। ਸੋ ਅਨਫੋਰਚੂਨੇਟਲੀ ਮੈਂ ਕਹਾਂਗਾ ਕਿ ਤਮਾਸ਼ਾ, ਤਾਂ ਹੀ ਮੈਂ ਕਹਿ ਰਿਹਾ ਕਿ ਲੋਕ ਸਭਾ ਨਹੀਂ, ਮੇਰੇ ਲਈ ਸ਼ੋਕ ਸਭਾ ਹੈ। ਜਿੱਥੇ ਸਾਡੇ 40 ਲੱਖ ਬੱਚੇ ਦੀ ਕੋਈ ਸੁਣਵਾਈ ਨਹੀਂ ਹੈ ਨਾ, ਤਾਂ ਮੇਰੇ ਲਈ ਉਹ ਲੋਕ ਸਭਾ ਨਹੀਂ, ਮੇਰੇ ਲਈ ਸ਼ੋਕ ਸਭਾ। ਮਾਫ ਕਰਨਾ, ਕੋਈ ਡੈਫਾਮੇਸ਼ਨ ਪਾਉਂਦਾ, ਕੋਈ ਜਿਹੜਾ ਮਰਜ਼ੀ ਦੇਸ਼ ਧਰੋਹ ਦਾ ਪਾਉਂਦਾ, ਮੈਨੂੰ ਕੋਈ ਚੱਕਰ ਨਹੀਂ ਹੈਗਾ। ਪਰ ਜਿੱਥੇ 40 ਲੱਖ ਬੱਚੇ ਦੇ ਫਿਊਚਰ ਦਾ ਕੋਈ ਫਿਕਰ ਨਹੀਂ ਹੈਗਾ, ਤੁਹਾਨੂੰ ਕੀ ਕਹੀਏ? ਉੱਥੇ ਚਰਚਾ ਹੋਣੀ ਚਾਹੀਦੀ ਸੀ। ਨੁਕਸ ਜਿਹਦੇ ਚ ਮਰਜ਼ੀ ਹੋਵੇ, ਚਰਚਾ ਹੋਣੀ ਚਾਹੀਦੀ ਸੀ, ਇਹਦਾ ਹੱਲ ਹੋਣਾ ਚਾਹੀਦਾ ਸੀ ਕਿ ਬੱਚਿਓ ਫਿਕਰ ਨਾ ਕਰੋ, ਤੁਹਾਡੀ ਪ੍ਰੀਖਿਆ ਵੀ ਹੋਏਗੀ, ਤੁਹਾਡਾ ਅਸੀਂ ਪੁਖਤਾ ਪ੍ਰਬੰਧ ਵੀ ਕਰਾਂਗੇ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਯੋਗਾ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਭਾਜਪਾ ਆਗੂ ਜਗਮੋਹਨ ਰਾਜੂ ਨੇ ਹੁਣ ਚਿੱਠੀ ਲਿਖੀ ਹੈ ਜੀ। ਦੇਖੋ, ਜਗਮੋਹਨ ਰਾਜੂ ਸਾਬਕਾ IAS ਨੇ, ਇਲੈਕਸ਼ਨ ਲੜ ਚੁੱਕੇ ਆ, ਅੰਮ੍ਰਿਤਸਰ ਪੂਰਬੀ ਦੇ ਇਸ ਵੇਲੇ ਇਹ ਹਲਕਾ ਇੰਚਾਰਜ ਨੇ। ਇਹ ਵਾਹਿਦ ਲੀਡਰ ਮੈਂ ਦੇਖੇ ਨੇ, ਜਿਹੜੀ ਚੀਜ਼ ਦੀ ਸਿਫਤ ਕਰਨੀ ਬਣਦੀ ਹੈ ਨਾ, ਮੈਂ ਕਰ ਦਿੰਦਾ ਹੁੰਦਾ ਜੀ, ਚਾਹੇ ਕਿਸੇ ਨੂੰ ਪਸੰਦ ਹੋਵੇ ਨਾ ਪਸੰਦ ਹੋਵੇ। ਇਹ ਵਾਹਿਦ ਲੀਡਰ ਆ ਜਿਨ੍ਹਾਂ ਨੇ ਸੈਂਟਰ ਤੋਂ ਮਿਲੀ ਸਿਕਿਉਰਿਟੀ ਕਿਹਾ ਸੀਗਾ ਕਿ ਵਾਪਸ ਲੈ ਲਓ, ਮੈਨੂੰ ਨਹੀਂ ਜ਼ਰੂਰਤ। ਇਹ ਉਹੀ ਜਗਮੋਹਨ ਹੈ। ਹੁਣ ਜਿਹੜੀ ਉਹ ਕੰਟਰੋਵਰਸੀ ਨਹੀਂ, ਮੈਂ ਕਹੂੰਗਾ ਕਿ ਗਲਤ ਹਰਕਤ ਹੋਈ ਆ, ਉਹ ਗਲਤ ਹਰਕਤ ਹੋਈ ਆ। ਦੇਖੋ ਗੱਲ ਇਹ ਹੈ ਕਿ ਮੈਂ ਨਾ ਇੱਕ ਬਹੁਤ ਨਾਮੀ ਕੀਰਤਨੀਏ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਸੁਣ ਰਿਹਾ ਸੀ। ਉਹ ਕਹਿੰਦੇ ਮੈਂ ਰੂਟੀਨ ਚ ਯੋਗਾ ਕਰਦਾ, ਪੱਕਾ ਯੋਗਾ ਕਰ, ਪਰ ਯੋਗਾ ਕਿੱਥੇ ਕਰਨਾ, ਮੈਨੂੰ ਉਸ ਗੱਲ ਦੀ ਹਮੇਸ਼ਾ ਵੀ ਗੰਢ ਰਹਿੰਦੀ ਹੈ ਜੀ। ਮੈਂ ਕੀਰਤਨ ਕਰਨ ਗਿਆ, ਦਰਬਾਰ ਸਾਹਿਬ ਯੋਗਾ ਨਹੀਂ ਕਰਦਾ। ਸਵੇਰ ਟਾਈਮ ਡਿਊਟੀ ਹੋਏਗੀ, ਜਾਏਗਾ ਕੋਈ ਰਾਗੀ ਸਿੰਘ, ਤਾਂ ਉਹਦਾ ਯੋਗਾ ਦਾ ਟਾਈਮ ਹੈ, ਤੇ ਕੀ ਉੱਥੇ ਯੋਗਾ ਕਰਨ ਲੱਗ ਜਾ? ਠੀਕ ਹੈ ਨਾ, ਕਿਸੇ ਚੀਜ਼ ਦੀ। ਹਾਂ, ਯੋਗਾ ਮਾੜਾ ਨਹੀਂ, ਮੈਂ ਵਾਰ-ਵਾਰ ਕਹੂੰਗਾ। ਅਸੀਂ ਐਵੇਂ ਧਰਮਾਂ ਚ ਸ਼ਾਹਮੁਖੀ, ਗੁਰਮੁਖੀ ਉਹ ਦੇਖਿਆ ਨਾ,
ਐਕਸਰਸਾਈਜ਼ ਦਾ ਵੀ ਅਸੀਂ ਕਿਤੇ ਧਰਮ ਦੇ ਨਾਲ, ਮੈਨੂੰ ਤਾਂ ਕਦੇ ਲੱਗਦਾ ਕਿ ਟਮਾਟਰ ਤੇ ਖੀਰਾ ਨਾ ਵੰਡਿਆ ਜਾਵੇ। ਖੀਰੇ ਦਾ ਰੰਗ ਹਰਾ, ਟਮਾਟਰ ਦਾ ਰੰਗ ਨਾਰੰਗੀ ਹੈ ਜੀ ਇਸ ਦੇਸ਼ ਦੇ ਵਿੱਚ। ਪਰ ਸਦਕੇ ਜਾਈਏ, ਕਬੂਤਰਾਂ ਦੇ ਮਸਜਿਦ 'ਚ ਵੀ ਬਹਿ ਜਾਂਦੇ, ਜਾ ਕੇ ਮੰਦਿਰ 'ਚ ਵੀ ਬਹਿ ਜਾਂਦੇ, ਗੁਰਦੁਆਰਿਆਂ 'ਚ ਵੀ ਬਹਿ ਜਾਂਦੇ। ਬਈ ਗੱਲ ਇਹ ਆ ਕਿ ਜਗਮੋਹਨ ਰਾਜੂ ਨੇ ਲੈਟਰ ਲਿਖਿਆ ਤੇ ਇਹਨਾਂ ਨੂੰ ਪੁੱਛਿਆ ਕਿ ਭਾਈ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਤੁਹਾਡੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਜਦੋਂ ਮੁਸਲਿਮ ਭਾਈਚਾਰੇ ਦੇ ਲੋਕ ਆ ਕੇ ਨਮਾਜ਼ ਪੜ੍ਹਦੇ ਸੀ, ਉਹ ਗਲਤ ਸੀ ਜਾਂ ਨਹੀਂ? ਠੀਕ ਹੈ ਜੀ। ਜੇ ਉਹ ਸਹੀ ਹੈ ਤਾਂ ਫਿਰ ਯੋਗਾ ਕੁੜੀ ਵੱਲੋਂ ਕੀਤਾ ਜਾਣਾ ਜਿਹੜਾ ਉਹ ਗਲਤ ਕਿਵੇਂ? ਜੀ ਠੀਕ ਹੈ ਜੀ। ਸੋ ਗੱਲ ਇਹ ਆ ਕਿ ਦੇਖੋ, ਉਹਨਾਂ ਨੇ ਜੋ ਗੱਲ ਕਹੀ ਆ, ਜੋ ਐਡਵੋਕੇਟ ਧਾਮੀ ਨੂੰ ਲਿਖਿਆ ਕਿ ਮੈਂ ਤੁਹਾਨੂੰ ਆਪਣੇ ਇੱਕ ਨਿਮਾਣੇ ਸਿੱਖ ਵਜੋਂ ਇੱਕ ਚਿੱਠੀ ਲਿਖ ਰਿਹਾ। 2 ਦਿਨ ਪਹਿਲਾਂ ਮੈਂ ਸੋਸ਼ਲ ਮੀਡੀਆ ਤੇ ਇਹ ਹਰਮੰਦਰ ਸਾਹਿਬ ਕਹਿੰਦੇ ਆ, ਪਰ ਮੈਂ ਹਮੇਸ਼ਾ ਦਰਬਾਰ ਸਾਹਿਬ ਸ਼ਬਦ ਇਸਤੇਮਾਲ ਕਰਦਾ ਜੀ। ਪਰਿਕਰਮਾ ਤੇ ਇੱਕ ਔਰਤ ਨੂੰ ਯੋਗਾ ਕਰਦੇ ਦੇਖਿਆ, ਦਰਸ਼ਨੀ ਡਿਓੜੀ ਵੱਲ ਪਿੱਠ ਕਰਕੇ ਯੋਗ ਆਸਨ ਵਿੱਚ। ਇਸ ਔਰਤ ਦੀ ਤਸਵੀਰ ਨੇ ਮੇਰੇ ਵਰਗੇ ਕਰੋੜਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦੁਖੀ ਹੋ ਕੇ ਮੈਂ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਵਿੱਚ ਮੈਂ ਨਿੰਦਣਯੋਗ ਕਾਰੇ ਦੀ ਸਖਤ ਨਿੰਦਾ ਕੀਤੀ ਸੀ, ਪਰ ਹੁਣ ਲੋਕ ਮੇਰੀ ਪੋਸਟ ਤੇ ਸਵਾਲ ਪੁੱਛ ਰਹੇ ਆ ਜੇਕਰ ਗੁਰਦੁਆਰੇ ਦੀ ਪਰਿਕਰਮਾ ਵਿੱਚ ਯੋਗਾ ਕਰਨਾ ਬੇਅਦਬੀ ਹੈ ਤਾਂ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਮਾਜ਼ ਅਦਾ ਕਰਨਾ ਬੇਅਦਬੀ ਕਿਉਂ ਨਹੀਂ? ਜੀ ਇਹਦਾ ਜਵਾਬ ਤੇ ਹੁਣ ਧਾਮੀ ਸਾਹਿਬ ਦੇ, ਤੇ ਜਾਂ ਫਿਰ ਉਹ ਫੇਸਬੁੱਕ ਹੀ ਦੇਣ ਜਿਹੜੇ ਥੱਲੇ ਵਾਹਿਗੁਰੂ ਵਾਹਿਗੁਰੂ ਲਿਖ ਦਿੰਦੇ ਆ ਜਾ ਕੇ 36 ਵਾਰੀ। ਤੁਸੀਂ ਮੈਂ ਤਾਂ ਨਹੀਂ ਨਾ ਦੇ ਸਕਦੇ ਜੀ, ਹੁਣ ਅਗਲਿਆਂ ਨੇ ਫਸਾ ਲਿਆ ਜੀ। ਅੱਛਾ, ਅਗਲਿਆਂ ਨੇ ਤੇ ਉਹ ਤਸਵੀਰਾਂ ਵੀ ਕੱਢ ਲਿਆਂਦੀਆਂ ਜਿਸ ਵੇਲੇ ਅੰਗਰੇਜ਼ ਰਾਜ ਦੇ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਸੀਗਾ, ਉਹ ਉਹਨਾਂ ਨੇ ਕੁਝ ਕਹਿ ਲੋ ਕਿ ਬੜੇ ਜਿਹੜੇ ਕਹਿ ਲੋ ਕਿ ਕਰੈਤਾਂ ਵਾਲੇ ਬੰਦੇ ਸੀ, ਉਹਨਾਂ ਨੂੰ ਦੇ ਰੱਖਿਆ ਸੀ। ਉਸ ਤੋਂ ਬਾਅਦ ਹੀ ਤੇ ਅਕਾਲੀ ਦਲ ਦਾ ਗਠਨ ਕਿੱਥੋਂ ਹੋਇਆ ਹੈ ਜ਼ੋਰ? ਅਕਾਲੀ ਦਲ ਬਾਰੇ ਤੁਸੀਂ ਉਹ ਗੱਲ ਕਰਦੇ ਸੀ, ਅਕਾਲੀ ਦਲ ਦਾ ਗਠਨ ਕਿਸ ਮੰਤਵ ਲਈ ਹੋਇਆ ਸੀ? ਬਿਲਕੁਲ ਸਹੀ। ਅਕਾਲੀ ਦਲ ਦਾ ਗਠਨ ਹੀ ਇਸੇ ਕਰਕੇ ਹੋਇਆ ਸੀ। ਤਾਂ ਗੱਲ ਇਹ ਆ ਕਿ ਬਈ ਇਹ ਤਾਂ ਹੁਣ ਜਵਾਬ ਇਹ ਦੇਣ। ਤੇ ਦੂਜੀ ਗੱਲ ਇਹ ਆ ਕਿ ਜਗਮੋਹਨ ਰਾਜੂ ਜੀ ਨੂੰ ਇਹ ਜ਼ਰੂਰ ਵੇਖਣਾ ਚਾਹੀਦਾ ਹੈ ਕਿ ਤੁਸੀਂ ਹੁਣ ਕੀ ਉਹਨਾਂ ਦੇ ਕੀਤੇ ਸਵਾਲਾਂ ਦੇ ਜਵਾਬ ਖੁਦ ਨਹੀਂ ਦੇ ਸਕਦੇ? ਸਿੱਖ ਦੇ ਤੌਰ ਤੇ ਤੁਹਾਡੇ ਹੱਥ ਖੜੇ ਆ, ਕਿਉਂਕਿ ਅਸੀਂ ਤਾਂ ਹੁਣ ਦੇਖੋ ਵਿਦਵਾਨ ਨਹੀਂ। ਐਡਵੋਕੇਟ ਧਾਮੀ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਇਸ ਬਾਬਤ। ਤੇ ਦੇਖੋ, ਉਹ ਉਹਨਾਂ ਤਸਵੀਰਾਂ ਨੂੰ ਵਰਤ ਰਹੇ ਜਿਸ ਵੇਲੇ ਮਹੰਤਾਂ ਕੋਲ ਜਾਂ ਦੂਸਰਿਆਂ ਤੀਸਰਿਆਂ ਕੋਲ, ਪੁਜਾਰੀਆਂ ਕੋਲ ਪ੍ਰਬੰਧ ਸੀਗੇ, ਉਸ ਟਾਈਮ ਦੀਆਂ ਫੋਟੋਆਂ ਯੂਜ਼ ਕਰ ਰਹੇ ਆ। ਇਹਨਾਂ 'ਚ ਇੰਨਾ ਕਣਕੰਡਾ ਨਹੀਂ ਹੈਗਾ ਕਿ ਉਸ ਪ੍ਰਚਾਰ ਨੂੰ ਕਾਊਂਟਰ ਕਰ ਸਕਣ। ਇੰਨਾ ਵੱਡਾ ਬਜਟ ਆ, ਅੱਜ ਤੱਕ ਇਹ ਦੱਸ ਹੀ ਨਹੀਂ ਸਕੇ ਕਿ ਭਾਈ ਅਸਲ 'ਚ ਗੁਰਦੁਆਰਿਆਂ ਦਾ ਪ੍ਰਬੰਧ ਅਸੀਂ 1920 ਤੋਂ ਬਾਅਦ ਲੈਣਾ ਸ਼ੁਰੂ ਕੀਤਾ। ਨਹੀਂ, ਕੁਝ ਮਤਲਬ ਕਿ ਕਰਨਾ ਹੀ ਨਹੀਂ ਕਿਸੇ ਨੇ ਕੁਝ ਵੀ। ਇੱਥੇ ਜਾਬਾਂ ਦੇ ਭੇੜ ਹੈਗੇ ਆ, ਕਾਲਾਂ ਖੋਲ ਦਿਓ ਇੱਥੇ ਹੋ ਜਾਏਗਾ, ਜੇ ਫੇਸਬੁੱਕ ਤੇ ਕਮੈਂਟ ਖੋਲ ਦਿਓ ਉੱਥੇ ਹੋ ਜਾਏਗਾ, ਫੇਸਬੁੱਕ ਤੇ ਜਾਓਗੇ ਉੱਥੇ ਹੋ ਜਾਏਗਾ। ਮਤਲਬ ਕਿ ਕੋਈ ਬੰਦਾ ਜ਼ਿੰਮੇਵਾਰੀ ਨਿਰਧਾਰਤ ਨਹੀਂ ਕਰ ਰਿਹਾ। ਉਹ ਬੀਬੀ ਖੁਦ ਚੈਲੰਜ ਕਰ ਰਹੀ ਹੈ ਕਿ FIR ਵਾਪਸ ਲਵੋ, ਨਹੀਂ ਤਾਂ ਵੇਖੋ ਮੈਂ ਵੀ ਕਾਨੂੰਨੀ ਕਾਰਵਾਈ ਕਰੂੰਗੀ। ਇਧਰੋਂ ਇਹ ਭਾਈ ਸਾਹਿਬ ਤੁਹਾਨੂੰ ਘੇਰ ਰਹੇ, ਤੇ ਤੁਹਾਨੂੰ ਉਦੋਂ ਹੀ ਵੇਖਣਾ ਚਾਹੀਦਾ ਸੀਗਾ ਜੀ। ਉਦੋਂ ਤੁਹਾਨੂੰ ਇਹ ਲੱਗਿਆ ਕਿ ਦੇਖੋ ਇਹ ਮੁੱਦੇ ਇਸ ਤਰ੍ਹਾਂ ਹੀ ਉਲਝਦੇ ਹੁੰਦੇ ਆ ਜਦੋਂ obvious ਹੈ ਜੀ। ਦੇਖੋ ਮੇਰੀ ਗੱਲ ਦਾ ਗੁੱਸਾ ਨਾ ਮਨਾਉਣਾ, ਜਦੋਂ ਕਿਸੇ ਦੇ ਧਰਮ ਤੇ ਤੁਸੀਂ ਤਰਕ ਕਰੋਗੇ ਨਾ ਕਿ ਆਹ ਕਰਾਮਾਤ ਕਿਵੇਂ ਹੋ ਸਕਦੀ ਹੈ, ਉਹ ਤੁਹਾਡੇ ਧਰਮ ਚੋਂ ਕੱਢ ਕੇ ਲਿਆ ਕੇ ਕਹਿਣਗੇ ਕਿ ਇਹ ਕਰਾਮਾਤ ਫਿਰ ਕਿਵੇਂ ਹੋ ਸਕਦੀ। ਸੋ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ, ਕਿਉਂਕਿ ਉਹ ਜਿਵੇਂ ਕਹਿੰਦੇ ਨਾ ਕੱਟਾ ਤਿੰਗੜ ਦਾ ਕਿੱਲੇ ਦੇ ਸਿਰ ਤੇ, ਉਹ ਬੀਬੀ ਐਵੇਂ ਨਹੀਂ ਤਿੰਗੜੀ, ਐਵੇਂ ਨਹੀਂ ਤਿੰਗੜੀ। ਸੋ ਇਸ ਨੂੰ ਗੱਲ ਨੂੰ ਸਮਝੋ। ਮੈਂ ਫਿਰਕੂ ਰੰਗਤ ਨਹੀਂ ਦੇਣੀ ਚਾਹੁੰਦਾ, ਇਸ ਗੱਲ ਨੂੰ ਸਮਝਣਾ ਚਾਹੀਦਾ, ਗੰਭੀਰਤਾ ਨਾਲ ਲੈਣਾ ਚਾਹੀਦਾ ਕਿ ਸਭ ਕੁਝ ਮੈਨੂੰ ਲੱਗਦਾ ਕਿ ਪਲੈਨਿੰਗ ਤਹਿਤ ਹੋਇਆ। ਹੋ ਸਕਦਾ ਮੈਂ ਗਲਤ ਹੋਵਾਂ। ਤੇ ਉਸ ਤੋਂ ਬਾਅਦ ਜਿਹੜਾ ਆਹ ਬਿਰਤਾਂਤ ਬਣ ਰਿਹਾ, ਇਹਦਾ ਕਾਊਂਟਰ ਜਿਹੜਾ ਉਹ FTPC ਨੂੰ ਕਰਨਾ ਬਣਦਾ ਸੀ। ਪਰ ਅਫਸੋਸ ਦੀ ਗੱਲ ਆ ਕਿ ਉਹ ਸਿਰਫ ਤੇ ਸਿਰਫ ਖਾਨਾ ਪੂਰਤੀ ਕਰ ਰਿਹਾ। ਜੀ। ਤੇ ਬਸਪਾ ਨੂੰ ਸਮਰਥਨ ਦੇਣ ਤੇ ਬੀਬੀ ਜਗੀਰ ਕੌਰ ਤੇ ਗੁਰਪ੍ਰਤਾਪ ਵਡਾਲਾ ਭੜਕੇ ਨੇ ਜੀ। ਹੁਣ ਦੇਖੋ, ਬਸਪਾ ਨੂੰ ਭਾਜਪਾ ਨੂੰ ਤਾਂ ਦੇ ਨਹੀਂ ਸੀ ਸਕਦੇ। ਜੇ ਭਾਜਪਾ ਨੂੰ ਸਮਰਥਨ ਦਿੰਦੇ ਤਾਂ ਸ਼ਾਇਦ ਇਹ ਖੁਸ਼ ਹੋ ਜਾਂਦੇ। ਬਸਪਾ ਨੂੰ ਸਮਰਥਨ ਦਿੱਤਾ ਤੇ ਨਾਰਾਜ਼ਗੀ ਆ। ਦੇਖੋ ਗੱਲ ਇਹ ਆ ਕਿ ਕੁਝ ਵੀ ਨਹੀਂ ਹੈਗਾ। ਅਕਾਲੀ ਜਿਹੜੇ ਆ ਹੁਣ ਆਪਸ ਦੇ ਵਿੱਚ ਲੜ ਰਹੇ ਆ।
ਬੀਬੀ ਸਰਜੀਤ ਕੌਰ ਜਿਹੜੇ ਆ ਉਹਨਾਂ ਬਾਰੇ ਕਿਹਾ ਜਾ ਰਿਹਾ ਕਿ ਇਹਨਾਂ ਨਾਲ ਧੋਖਾ ਕੀਤਾ ਗਿਆ ਹੈ। ਇਹਨਾਂ ਨੇ ਮਤਲਬ ਉਹ ਸਾਈਨ ਨਹੀਂ ਸੀ ਕੀਤੇ, ਇਹਨਾਂ ਦੇ ਜਾਲੀ ਸਾਈਨ ਵੀ ਕੀਤੇ ਗਏ ਵਗੈਰਾ ਵਗੈਰਾ। ਜੀ ਮੈਂ ਸਮਝਦਾ ਜੀ ਪ੍ਰਵੀਨ ਜੀ ਕਿ ਆਪ ਦਾ ਝੱਗਾ ਇਹ ਚੁੱਕ ਰਹੇ ਆ, ਅਕਾਲੀ ਆਪਸ ਚ ਲੜ ਰਹੇ ਆ। ਖੇਤਰੀ ਪਾਰਟੀ ਨੂੰ ਖਤਮ ਕਰਨ ਵਾਸਤੇ ਬਹੁਤ ਹੀਲੇ ਜਿਹੜੇ ਆ ਤੇਜ਼ ਕੀਤੇ ਜਾ ਰਹੇ ਆ, ਕਿਉਂਕਿ ਮੇਰਾ ਮੰਨਣਾ ਇਹੋ ਆ, ਦੇਖੋ ਕਿ ਜਿੰਨਾ ਨੁਕਸਾਨ ਹੁਣ ਅਕਾਲੀ ਦਲ ਨੂੰ ਹੋਏਗਾ ਨਾ, ਉਸ ਦਾ ਫਾਇਦਾ ਹੁਣ ਉਨਾ ਹੀ ਭਾਜਪਾ ਨੂੰ ਹੋਣਾ। ਕਿਉਂ? ਕਿਉਂਕਿ ਚੰਦੂ ਮਾਜਰਾ ਸਾਹਿਬ, ਢੀਂਡਸਾ ਸਾਹਿਬ, ਰਖੜਾ ਸਾਹਿਬ ਤਾਂ ਪਹਿਲਾਂ ਹੀ ਭਾਜਪਾ ਚ ਨੇ ਇੱਕ ਤਰ੍ਹਾਂ। ਜੀ ਜੀ। ਕਿਉਂਕਿ ਚੰਦੂ ਮਾਜਰਾ ਦੇ ਇੱਥੇ ਭਾਂਜਾ ਉੱਥੇ ਨੇ, ਰਖੜਾ ਸਾਹਿਬ ਦਾ ਭਰਾਤਾ, ਤੇ ਇਹ ਤਿੰਨੇ ਭਰਾ ਜਾ ਕੇ ਸਿੱਧਾ ਮਿਲ ਕੇ ਆਉਂਦੇ ਅਮਿਤ ਸ਼ਾਹ ਦੀ ਬੈਠਕ ਚ। ਬੀਬੀ ਜਗੀਰ ਕੌਰ ਇਲੈਕਸ਼ਨ ਲੜ ਚੁੱਕੇ ਆ, ਸਰਚਾਂਦ ਸਿੰਘ ਹੋਰਾਂ ਨੇ ਸਪੋਰਟ ਨਹੀਂ ਕੀਤੀ, ਦੱਸੋ। ਤਾਂ ਮਤਲਬ ਇਹੋ ਆ ਕਿ ਕੱਲ ਨੂੰ ਇਹ ਧੜਾ ਬਾਗੀ ਹੋ ਜਾਂਦਾ ਹੈ, ਇਹਦੇ ਨਾਲ ਅਲਾਇੰਸ ਹੋ ਜਾਂਦਾ ਹੈ, ਵੱਖਰਾ ਅਕਾਲੀ ਦਲ ਕੱਢਦੇ ਆ, ਤਾਂ ਤੁਸੀਂ ਦੇਖੋ ਕਿ ਭਾਜਪਾ ਕਿੱਧਰ ਨੂੰ ਜਾਏਗੀ। ਭਾਜਪਾ ਕਿਹਦੇ ਥਰੂ ਪਿੰਡਾਂ 'ਚ ਜਾਏਗੀ? ਜੀ ਜੀ। ਉਹਨਾਂ ਲਈ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੁਨਹਿਰੀ ਮੌਕਾ। ਹੁਣ ਉਹਦਾ ਗਾਂ ਨੁਕਸਾਨ ਕਿਸ ਨੂੰ ਹੁੰਦਾ ਜ਼ਿਆਦਾ? ਸੁਖਬੀਰ ਸਿੰਘ ਬਾਦਲ ਨੂੰ ਹੁੰਦਾ, ਇਹਨਾਂ ਨੂੰ ਹੁੰਦਾ, ਮੈਨੂੰ ਨਹੀਂ ਪਤਾ। ਪਰ ਬਹੁਜਨ ਸਮਾਜ ਪਾਰਟੀ ਵਾਲੇ ਵੀ ਕਮਾਲ ਨੇ ਕਿ ਪਹਿਲਾਂ ਇਹਨਾਂ ਨੇ ਰੋ ਕੇ ਜਾਨ ਛਡਾਈ, ਕਹਿੰਦੇ ਜੀ ਸਾਨੂੰ ਤੇ ਪੁੱਛਦੇ ਨਹੀਂ, 6 ਮਹੀਨੇ ਹੋ ਗਏ, ਫੋਨ ਹੀ ਨਹੀਂ ਕੀਤਾ, ਕੋਈ ਟਿਕਟਾਂ ਦੀ ਗੱਲ ਨਹੀਂ ਕੀਤੀ। ਤੇ ਹੁਣ ਕਹਿੰਦੇ ਜੀ ਧੰਨਵਾਦ ਸੁਖਬੀਰ ਸਿੰਘ ਬਾਦਲ ਨੇ ਸਾਨੂੰ ਸਪੋਰਟ ਕਰ ਦਿੱਤੀ। ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤਾਂ ਉਸ ਹਲਕੇ 'ਚ ਵੋਟ ਹੀ 2600 ਪਈ ਆ, ਕੀ ਕਰ ਲੋਗੇ? ਤੇ 2600 ਵੋਟ ਦੇ ਵਿੱਚ ਵੀ ਹੁਣ ਮੰਡੀ ਪੈ ਗਈ ਆ, ਉਧਰੋਂ ਬਾਗੀ ਹੋ ਗਏ, ਇਧਰੋਂ ਇਹ ਹੋ ਗਏ। ਸੋ ਪੰਜਾਬ ਦੀ ਪੋਲਿਟਿਕਸ ਦਾ ਕਹਿ ਲਓ ਕਿ ਇਸ ਵੇਲੇ ਜੋ ਅਸੀਂ ਨਿਮਾਣ ਦੇਖ ਰਹੇ ਹਾਂ, ਤੁਸੀਂ ਦੇਖੋ ਨਾ ਕਿੱਡੀ ਹਾਸੋਹੀਣੀ ਗੱਲ ਆ। ਕੱਲ ਮੈਨੂੰ ਨਾ ਕਈ ਵਾਰ ਆਪਣੇ ਆਪ ਤੇ ਸ਼ਰਮ ਆਉਂਦੀ ਆ ਕਿ ਕਿਸ ਤਰ੍ਹਾਂ ਦੇ ਯਾਰ ਇਹ ਪੋਲੀਟੀਸ਼ੀਅਨਸ ਨੂੰ ਲੋਕ ਚੱਲ ਰਹੇ ਆ। ਅਸੀਂ ਕੁਝ ਵੀ ਨਹੀਂ ਕਰਦਾ। ਅਮਨ ਅਰੋੜਾ ਉੱਥੇ ਜਾ ਕੇ ਬੈਠ ਕੇ ਕੀ ਕਰ ਰਿਹਾ ਜੀ? ਮਾਫ ਕਰਨਾ, ਗੱਲ ਦੂਸਰੀ ਆ, ਇਹਦੇ ਤੋਂ ਹਟਵੀਂ ਕਰ ਦੇਣਾ, ਨਾਲ ਜੁੜਦੀ ਮਿਲਦੀ। ਤੇ ਉੱਥੇ ਜਾ ਕੇ ਉਹ ਅਰੋੜਾ ਸਾਹਿਬ ਕੀ ਕਹਿ ਰਹੇ? ਅਮਨ ਅਰੋੜਾ ਸਾਹਿਬ ਉਹ ਕਹਿ ਰਹੇ ਨੇ ਕਿ ਜੀ ਇਹਦਾ ਤੇ ਕ੍ਰਿਮੀਨਲ ਬੈਕਗ੍ਰਾਉਂਡ ਸੀਗਾ ਜੀ ਅੰਗੁਰਾਲ ਦਾ। ਅੱਛਾ। ਹੁਣ ਉੱਥੇ ਮੋਹਰੇ ਬੈਠੇ ਫਿਰ ਘੁੱਗੂ ਹੀ ਹੋਣਗੇ ਜਿਨ੍ਹਾਂ ਨੇ ਇਹ ਸਵਾਲ ਨਹੀਂ ਕੀਤਾ ਕਿ ਇਹ ਉਹੀ ਅੰਗੁਰਾਲ ਆ ਜਿਹਦਾ ਤੁਸੀਂ ਕਹਿੰਦੇ ਅਪਰਾਧਕ ਪਿਛੋਕੜ, ਇਹਨੇ ਮਾੜੇ ਕੰਮ ਫਿਰ ਵੀ ਨਹੀਂ ਛੱਡੇ, 2 ਸਾਲ ਉਹੀ ਕਰਦਾ ਰਿਹਾ। ਉਹ ਭਾਈ ਸਾਹਿਬ ਚੱਡਾ ਗੱਡੀ ਤੇ ਗਿਆ ਸੀ ਜਲੰਧਰ ਇਹਨੂੰ ਸ਼ਾਮਲ ਕਰਵਾਉਣ। ਉੱਥੇ ਜਿਹੜੇ ਤੁਹਾਡੇ ਸੱਚੇ ਸੁੱਚੇ ਵਰਕਰ ਸੀ, ਉਹਨਾਂ ਨੇ ਆਖਿਆ ਨਾ ਇਹਨੂੰ ਨਾ ਲਿਆ ਜੇ ਪਾਰਟੀ 'ਚ। ਬਾਲੀ ਨਾਲ ਸੀ, ਜਲੰਧਰ ਵਾਲਾ ਬਾਲੀ, ਹਾਲਾਂਕਿ ਮੇਰੇ ਦੋਸਤ ਆ, ਨਾ ਲੈਣ ਤੋਂ ਮੈਂ ਨਹੀਂ ਗੁਰੇਜ਼ ਕਰਦਾ। ਤਾਂ ਬਾਲੀ ਦੇ ਥਰੂ ਸਭ ਕੁਝ ਹੋ ਰਿਹਾ ਸੀਗਾ। ਸਾਨੂੰ ਆਸਾਂ ਕਿਹੜਾ ਰੋਟੀ ਨੂੰ ਚੋਚੀ ਦੱਸਦੇ ਆ, ਸਭ ਪਤਾ। ਤਾਂ ਉਹਨਾਂ ਸਥਾਨਕ ਵਰਕਰਾਂ ਨੇ ਵਿਰੋਧ ਕੀਤਾ। ਚੱਡਾ ਸਾਹਿਬ ਉੱਥੋਂ ਗੱਡੀ ਭਜਾ ਕੇ ਨਿਕਲੇ, ਪਰ ਤੁਸੀਂ ਅੰਗੁਰਾਲ ਨੂੰ ਪਾਰਟੀ 'ਚ ਸ਼ਾਮਲ ਕਰਾ ਕੇ ਰਹੇ। ਤਾਂ ਉਸ ਟਾਈਮ ਉਹਦੇ ਤੇ ਜੂਏ ਦਾ ਕੇਸ, ਕਿਡਨੈਪਿੰਗ ਦਾ ਕੇਸ, ਕਿਹੜਾ ਨਹੀਂ ਸੀ ਚੱਲ ਰਿਹਾ। ਉਦੋਂ ਤੁਹਾਡੇ ਮੂੰਹ 'ਚ ਦਹੀਂ ਜੰਮੇ ਹੁੰਦੇ ਆ ਚੰਦੂ ਮਾਜਰਾ ਵਾਂਗੂ, ਵੀ ਜਦੋਂ ਬੇਅਦਬੀਆਂ ਹੋ ਰਹੀਆਂ ਸੀ, ਸੰਗਤ ਤੇ ਡਾਂਗਾ ਵਰ ਰਹੀਆਂ ਸੀ, ਗੋਲੀਆਂ ਵਰ ਰਹੀਆਂ ਸੀ, ਹਜ਼ਾਰ ਆਲਮ ਨੂੰ ਟਿਕਟਾਂ ਮਿਲ ਰਹੀਆਂ ਸੀ, ਸੁਮੇਧ ਸੈਣੀ ਨੂੰ ਡੀਜੀਪੀ ਲਾ ਦਿੱਤਾ ਗਿਆ ਸੀ, ਉਦੋਂ ਤੁਹਾਡੇ ਮੂੰਹ 'ਚ ਦਹੀਂ ਸੀ। ਉਦੋਂ ਤੁਸੀਂ ਸਵਾਦ ਤਾਂ ਸੀ, ਉਦੋਂ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਖੜ ਜਾਂਦੇ ਜੀ, ਪੰਥ ਪਿਆਰਾ ਹੈ, ਤੂੰ ਨਹੀਂ ਮਿੱਤਰਾ, ਤੇ ਤੁਸੀਂ ਲੋਕ ਨਾਇਕ ਹੁੰਦੇ। ਅੱਜ ਤੁਹਾਡੀ ਤੇ ਸੁਖਬੀਰ ਸਿੰਘ ਬਾਦਲ ਦੀ ਜੋ ਸਿਆਸੀ ਕੀਮਤ ਹੈ, ਉਹਦੇ 'ਚ ਕੋਈ ਫਰਕ ਨਹੀਂ ਹੈਗਾ ਜ਼ਿਆਦਾ। ਕਿਉਂਕਿ ਲੋਕ ਸਭ ਨੂੰ ਪਤਾ ਹੈ ਕਿ ਹੁਣ ਸੁਖਬੀਰ ਸਿੰਘ ਬਾਦਲ ਦਾ ਰੰਗ ਫਿੱਕਾ ਪਿਆ ਤੇ ਅਮਰਤਪਾਲ ਸਿੰਘ ਹੋ ਗਈ ਜੀ। ਕੱਲ ਨੂੰ ਅਮਰਤਪਾਲ ਸਿੰਘ ਦਾ ਰੰਗ ਫਿੱਕਾ ਪੈ ਗਿਆ ਤੇ ਇਹ ਕਿਸੇ ਹੋਰ ਸਿੰਘ ਦਾ ਨਾਮ ਲੈਣਾ ਸ਼ੁਰੂ ਕਰ ਦੇਣਗੇ। ਇਹਨਾਂ ਦਾ ਕੀ ਹੈ? ਉਹ ਇਹ ਕਹਾਣੀਆਂ ਨੇ ਸਿਆਸਤ ਦੀਆਂ, ਪੰਜਾਬ ਦੀ ਰਾਜਨੀਤੀ ਦੀਆਂ। ਬਾਕੀ ਜਲੰਧਰ ਜਿਮਨੀ ਚੋਣ ਦਾ ਖਾੜਾ ਹੁਣ ਭਖ ਜਾਊਗਾ, ਹਾਲੇ ਨਹੀਂ, ਮਤਲਬ ਕਿ ਜਿੱਦਾਂ ਹੀ ਆ ਵੀਕਐਂਡ ਨਿਕਲੇਗਾ ਤੁਸੀਂ ਦੇਖਣਾ ਉੱਥੇ ਖਾੜਾ ਪੂਰਾ ਭਖ ਜਾਊਗਾ। ਅਕਾਲੀਆਂ ਨੇ ਖਾੜਾ ਭਖਾ ਰੱਖਿਆ ਆਪਸ 'ਚ। ਬਿਲਕੁਲ। ਤੇ ਮਿੰਟੂ ਜੀ, ਸ਼੍ਰੋਮਣੀ ਕਮੇਟੀ ਦਾ ਵਫਦ ਸ੍ਰੀ ਗੰਗਾਨਗਰ ਦੇ ਡੀਸੀ ਨੂੰ ਮਿਲਿਆ, ਪ੍ਰੀਖਿਆ ਦੇ ਵਿੱਚ, ਇਮਤਿਹਾਨ ਦੇ ਵਿੱਚ ਨਾ ਬੈਠਣ ਦੇਣ ਦਾ ਮਾਮਲਾ ਕੋਈ? ਦੇਖੋ, ਇਹ ਹਰੇਕ ਸਾਲ ਆਪਾਂ 1-2 ਘਟਨਾਵਾਂ ਵੇਖਦੇ ਆ, ਚਾਹੇ ਕੜੇ ਨੂੰ ਲੈ ਕੇ, ਕਕਾਰਾਂ ਨੂੰ ਲੈ ਕੇ, ਚਾਹੇ ਹਿਸਾਬ ਨੂੰ ਲੈ ਕੇ, ਹੁਣ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ।
ਇਹ ਦੇਸ਼ ਡਾਈਵਰਸ ਦੇਸ਼ ਹੈ, ਤੁਹਾਨੂੰ ਪਤਾ ਕਿਤੇ ਕੋਈ ਗਿਣਤੀ ਘਟ ਜਾਂਦੀ ਆ, ਕੋਈ ਵੱਧ ਜਾਂਦੀ ਆ, ਤੇ ਇਹੋ ਜਿਹੇ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਮਤਲਬ ਕਿ ਜਾਂ ਤੇ ਫਿਰ ਕੁਪਾਣ ਹੁੰਦੀ ਹੈ ਜਾਂ ਉਹਨਾਂ ਨੂੰ ਗਿਆਨ ਹੀ ਨਹੀਂ ਹੁੰਦਾ। ਆਪਾਂ ਬਹੁਤ ਵਾਰੀ ਅੱਗੇ ਗੱਲ ਕਹੀ ਆ ਕਿ ਇਹ ਘਟਨਾਵਾਂ ਰੋਕਣ ਦਾ ਇੱਕੋ ਇੱਕ ਹੱਲ ਆ ਕਿ ਜੇਕਰ ਜੋ ਸੰਵਿਧਾਨ ਦੇ ਮੁਤਾਬਕ ਸਿੱਖਾਂ ਨੂੰ ਜਾਂ ਕਿਸੇ ਨੂੰ ਵੀ ਉਹ ਆਜ਼ਾਦੀ ਹੈ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਦੀ, ਜਾਂ ਜੋ ਉਹਨਾਂ ਦੇ ਸੰਵਿਧਾਨ ਦੇ ਅਨੁਸਾਰ ਧਾਰਮਿਕ ਹੱਕ ਨੇ, ਜੇ ਉਹਨਾਂ ਦਾ ਕੋਈ ਉਲੰਘਣ ਕਰਦਾ ਉਹਦੀ ਸਰਵਿਸ ਬੁੱਕ ਦੇ ਵਿੱਚ ਚੜਾ ਦੇ ਬਸ। ਤੇ ਤੁਸੀਂ ਦੇਖਣਾ ਫਿਰ ਜਿਹੜੇ ਇਹ ਮੌਲਿਕ ਅਧਿਕਾਰ ਇਹਨਾਂ ਦੀ ਸੁਰੱਖਿਅਤਾ ਕਿੱਦਾਂ ਹੁੰਦੀ ਹੈ, ਇਹਨਾਂ ਨੂੰ ਪਤਾ ਹੋਣਾ ਹੀ ਕੱਖ ਨਹੀਂ ਹੈ। ਤਾਂ ਖੈਰ ਗੱਲ ਇਹ ਆ ਕਿ ਸਿੱਖ ਬੱਚਿਆਂ ਨੂੰ ਕਕਾਰ ਪਹਿਨਣ ਤੋਂ ਇੱਥੇ ਰੋਕਿਆ ਗਿਆ ਸੀਗਾ। ਉੱਥੇ ਕਾਫੀ ਸਰਗਰਮ ਆਗੂ ਹੈਗੇ ਨੇ, ਗੰਗਾਨਗਰ ਦੇ ਵਿੱਚ ਮੈਂ ਜਾਤੀ ਤੌਰ ਤੇ ਜਾਣਦਾ, ਤਿੰਨੇ ਭਾਵਰੀ ਹੈਗੇ ਆ, ਬੜੇ ਐਕਟਿਵ ਨੇ ਉੱਥੇ ਬੰਦੇ, ਬੜਾ ਜ਼ੋਰ ਆ ਸਿੱਖਾਂ ਦਾ ਉੱਥੇ। ਐਵੇਂ ਮੈਂ ਤੁਹਾਨੂੰ ਕਹਾਂ ਉੱਥੇ ਬੜਾ ਜ਼ੋਰ ਆ, ਇੱਥੋਂ ਲੈ ਕੇ ਬੁੱਢਾ ਜੌੜ ਤੱਕ ਪੂਰਾ ਜ਼ੋਰ ਆ, ਕਿਉਂਕਿ ਬੈਲਟ ਹੀ ਸਾਰੀ ਸਿੱਖਾਂ ਦੀ ਆ, ਪੰਜਾਬੀਆਂ ਦੀ ਆ। ਪਰ ਜੋ ਵੀ ਹੋਇਆ ਕਾਰਵਾਈ ਹੋਣੀ ਚਾਹੀਦੀ ਹੈ, ਚੰਗੀ ਗੱਲ ਆ ਕਿ ਇਹਨਾਂ ਨੇ ਪਹੁੰਚ ਕੀਤੀ ਆ, ਉੱਥੇ ਜਾ ਕੇ ਵਫਦ ਦੇ ਰੂਪ ਦੇ ਵਿੱਚ ਮਿਲੇ ਆ। ਪਰ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ, ਜੇ ਇਹਨਾਂ ਦੀ ਸਰਵਿਸ ਬੁੱਕ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਚੜਾ ਦਿੱਤੀਆਂ ਜਾਣ ਤਾਂ ਮੇਰੇ ਖਿਆਲ ਦੇ ਨਾਲ ਠੀਕ ਹੋਏਗਾ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਇੱਕ ਪਾਸਪੋਰਟ ਦਫ਼ਤਰ ਦੇ ਵਿੱਚ ਇੱਕ ਅਧਿਕਾਰੀ ਨੇ ਜੋ ਮੁਸਲਮਾਨ ਤੇ ਹਿੰਦੂ ਆਪਸ ਦੇ ਵਿੱਚ ਜੋੜਾ ਸੀਗਾ ਤੇ ਉਹਨਾਂ ਦੇ ਨਾਲ ਰੱਟਾ ਪਾ ਲਿਆ ਸੀ, ਜਦ ਕਿ ਪਾਸਪੋਰਟ ਦੇ ਅਧਿਕਾਰੀ ਨੂੰ ਇਹ ਹੱਕ ਨਹੀਂ ਹੈ ਕਿ ਉਹ ਪੁੱਛੇ ਕਿ ਤੂੰ ਇਹਦੇ ਨਾਲ ਵਿਆਹ ਕਾਹਤੋਂ ਕਰਵਾਇਆ ਸੀ, ਕਿਉਂ ਕਰਵਾਇਆ ਸੀ। ਨਹੀਂ ਹੈ ਬਿਲਕੁਲ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਰੋਕਥਾਮ ਦਾ ਮੈਂ ਸਮਝਦਾ ਕਿ ਇੱਕ ਵੱਡਾ ਜਿਹੜਾ ਨਾ ਉਹ ਹੱਲ ਇਹੀ ਹੋ ਸਕਦਾ ਕਿ ਇਹਨਾਂ ਦੀ ਸਰਵਿਸ ਬੁੱਕ ਦੇ ਵਿੱਚ ਕਿ ਜੇਕਰ ਤੁਸੀਂ ਕਿਸੇ ਦੇ ਮੌਲਿਕ ਅਧਿਕਾਰਾਂ ਨੂੰ ਨੁਕਸਾਨ ਪਹੁੰਚਾਓਗੇ ਤੇ ਤੁਹਾਡਾ ਫਿਰ ਉਹ ਜਿਹੜਾ ਸਰਵਿਸ ਬੁੱਕ ਦੇ ਵਿੱਚ ਚੜੇਗਾ ਤੇ ਤੁਸੀਂ ਦੇਖਣਾ ਕਿ ਇਹ ਕਿਤੇ ਨਾ ਕਿਤੇ ਫਿਰ ਸਿੱਧੇ ਹੋ ਜਾਣਗੇ ਤੀਰ। ਜੀ। ਤੇ ਮਾਨ ਸਰਕਾਰ ਤੋਂ ਕਹਿੰਦੇ ਡਾਕਟਰ ਅੱਕ ਗਏ ਜੀ। ਦੇਖੋ ਇਹ ਬਠਿੰਡੇ ਦੇ ਵਿੱਚ 6 ਡਾਕਟਰਾਂ ਨੇ ਅਸਤੀਫੇ ਦਿੱਤੇ ਨੇ, 6 ਨੇ ਕੋਈ ਆਪਣੇ ਘਰੇਲੂ ਜਿਹੜੇ ਆ ਉਹ ਦੱਸੇ ਆ ਕਾਰਨ ਕਿ ਇਸ ਵਜ੍ਹਾ ਦੇ ਨਾਲ ਅਸੀਂ ਚੱਲੇ ਆ ਜੀ, ਇਸ ਵਜ੍ਹਾ ਦੇ ਨਾਲ ਚੱਲੇ ਆ। ਤੇ ਸਭਨਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਕੀ ਪੂਰੇ ਇੰਡੀਆ ਦੇ ਵਿੱਚ ਡਾਕਟਰਾਂ ਦੀ ਕਮੀ ਰਹਿੰਦੀ ਆ। ਪੂਰੇ ਇੰਡੀਆ ਨੂੰ ਛੱਡ ਦੋ, ਪੂਰੀ ਦੁਨੀਆ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਬਹੁਤ ਸਾਰੇ ਦੇਸ਼ ਹੋਣਗੇ ਜਿਨ੍ਹਾਂ 'ਚ ਡਾਕਟਰਾਂ ਦੀ ਜਿਹੜੀ ਆ ਉਹ ਘਾਟ ਰੜਕਦੀ ਰਹਿੰਦੀ ਆ। ਸੋ ਇਹ ਅਸਤੀਫੇ ਜਿਹੜੇ ਆਏ ਆ ਤਾਂ ਇਹਦੇ ਤੇ ਕਿਤੇ ਨਾ ਕਿਤੇ ਹੁਣ ਲੋਕ ਸਵਾਲ ਚੁੱਕ ਰਹੇ ਆ ਕਿ ਅਸਲ ਦੇ ਵਿੱਚ ਵਰਕਲੋਡ ਦੇ ਚੱਲਦੇ ਆ ਜਾਂ ਸਰਕਾਰ ਦੀ ਜਿਹੜੀ ਕਾਰਕਰਦਗੀ ਆ ਉਹਨਾਂ ਦੇ ਚੱਲਦੇ ਆ ਸਭ ਕੁਝ ਜਿਹੜਾ ਹੋ ਰਿਹਾ। ਬਾਕੀ ਸਿਹਤ ਪ੍ਰਣਾਲੀ ਦੇ ਨਾਲ ਜੁੜੀ ਇੱਕ ਹੋਰ ਦੱਸਦੇ ਆ ਕਿ ਖਬਰ ਹੈ ਜਿਹਦੇ ਚ ਫਿਰੋਜ਼ਪੁਰ ਅਤੇ ਜੀਰਾ ਸਬ ਡਿਵੀਜ਼ਨਾਂ ਦੀਆਂ ਡਾਕਟਰਾਂ ਦੀਆਂ 121 ਮਨਜ਼ੂਰਸ਼ੁਦਾ ਸਾਮੀਆਂ ਚੋਂ ਐਸਐਮਓ ਦੀਆਂ ਸਾਮੀਆਂ ਜਿਹੜੀਆਂ 56 ਖਾਲੀ ਉਹਦੇ ਸਮੇਤ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਹੜਾ ਜੀਰਾ ਕਿੱਡਾ ਕੋ ਹਲਕਾ, ਕਿੱਡਾ ਕੋ ਇਲਾਕਾ ਹੈ, ਫਿਰੋਜ਼ਪੁਰ ਤੇ ਜੀਰਾ ਸਬ ਡਿਵੀਜ਼ਨਾਂ ਜਿਹੜੀਆਂ ਜੀ। ਤਾਂ ਮਤਲਬ ਇਹ ਦੇਖੋ ਪਹਿਲਾਂ ਹੀ ਕਮਤੀ ਆ ਤੇ ਉਹਦੇ ਵਿੱਚ ਜੇ ਡਾਕਟਰ ਅਸਤੀਫਾ ਦੇ ਰਹੇ ਆ ਤਾਂ ਕਿਤੇ ਨਾ ਕਿਤੇ ਸੋਚਣ ਵਿਚਾਰਨ ਦਾ ਵਿਸ਼ਾ ਹੈ। ਪਰ ਇਹ ਸਰਕਾਰ ਪਤਾ ਨਹੀਂ ਕਿਉਂ ਨਹੀਂ ਸੋਚ ਰਹੀ। ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦਿੰਦਾ, ਜਿਹੜੇ ਬੱਚਿਆਂ ਨੇ MBBS ਕੀਤੀ ਹੁੰਦੀ ਹੈ ਉਹਨਾਂ ਦੀ ਇੱਕ ਕਹਿ ਲਓ ਕਿ ਜਿਵੇਂ ਪੱਤਰਕਾਰਾਂ ਦੀ ਲੱਗਦੀ ਹੁੰਦੀ ਹੈ ਕਿ ਉਹਨੂੰ ਬੋਲਦੇ ਹੁੰਦੇ ਆ ਆਪਾਂ ਇੰਟਰਨ, ਤਾਂ ਉਹ ਲੱਗਣੀ ਹੁੰਦੀ ਆ। ਸੁਪਰੀਮ ਕੋਰਟ ਦੇ ਮੁਤਾਬਕ ਉਹਨਾਂ ਨੂੰ ਇੱਕ ਅਲਾਉਂਸ ਦਿੱਤਾ ਜਾਂਦਾ 10-15 ਹਜ਼ਾਰ ਹੁੰਦਾ, ਕੋਈ ਜ਼ਿਆਦਾ ਨਹੀਂ। ਜਿਹੜੇ ਬੱਚੇ ਪ੍ਰੋਫੈਸ਼ਨਲੀ ਮਤਲਬ ਕਿ ਡਾਕਟਰ ਬਣ ਚੁੱਕੇ ਆ, ਸਿਰਫ ਫਾਰਮੈਲਿਟੀ ਆ, ਤਾਂ ਤੁਸੀਂ ਦੇਖੋ ਕਿ 70 ਤਾਂ ਉਹ ਵੇਟਿੰਗ 'ਚ ਨੇ, ਜਿਨ੍ਹਾਂ ਨੂੰ ਸਿਰਫ ਮਹੀਨੇ ਦਾ 10-15 ਹਜ਼ਾਰ ਦੇਣਾ, ਡਿਊਟੀ ਲਾ ਦਿਓ ਬਸ ਉਹਨਾਂ ਦੀ, ਤੁਹਾਨੂੰ ਸੇਵਾਵਾਂ ਦੇਣਗੇ ਜਿਹੜੇ ਆਲਰੇਡੀ ਡਿਗਰੀ ਕਰ ਚੁੱਕੇ ਆ। ਕਿਉਂਕਿ ਗਾਂ ਜਦੋਂ ਉਹਨਾਂ ਨੇ ਮਤਲਬ ਕਿ ਆਪਣਾ ਫਾਈਨਲ ਜੋ ਕਰਨਾ ਹੈ ਤਾਂ ਉਹਦੇ ਵਾਸਤੇ ਉਹ ਸ਼ਰਤ ਜ਼ਰੂਰੀ ਹੈ ਕਿ ਤੁਸੀਂ ਉਹ ਇੰਨੀ ਇੰਟਰਨ ਜਿਹੜੀ ਆ ਲਾ ਕੇ ਆਓ। ਪਰ ਪੰਜਾਬ ਦਾ ਸਿਹਤ ਸਿਸਟਮ ਇਸ ਤਰ੍ਹਾਂ ਦਾ ਨਕਾਰਾ, ਹਰਿਆਣੇ ਚ ਲਾ ਲਓ, ਬਹੁਤ ਸਾਰੀਆਂ ਸਟੇਟਾਂ ਚ ਸੇਮ ਬੈਚ ਦੇ ਬੱਚੇ ਜਿਹੜੇ ਆ ਉਹ ਜੁਆਇਨ ਕਰ ਚੁੱਕੇ ਆ। ਪੰਜਾਬ ਵਾਲੇ ਜਿਹੜੇ ਆ ਬੱਚੇ 6 ਮਹੀਨੇ ਹੋ ਚੱਲੇ ਆ, ਉਦਾਂ ਹੀ ਬੈਠੇ ਨੇ, ਕੋਈ ਸਾਈਂ ਖਸਮ ਦਾ ਜ਼ੋਰ। ਗੱਲਾਂ ਜਿੰਨੀਆਂ ਮਰਜ਼ੀ ਸੁਣ ਲੈਣ ਇਹਨਾਂ ਦੇ ਸਮਰਥਕ, ਗਾਲਾਂ ਜਿੰਨੀਆਂ ਮਰਜ਼ੀ ਸੁਣਾ ਦੇਣ, ਕਹਾਣੀ ਵਿਗੜੀ ਪਈ। ਕਹਾਣੀ ਆਮਦਨੀ ਇੱਥੇ ਤਾਣੀ ਉਲਝੀ ਪਈ ਆ, ਸੱਚਮੁੱਚ ਉਲਝੀ ਪਈ ਆ। ਇਹ ਕੋਈ ਮੇਰਾ ਮਤਲਬ ਇਹ ਨਹੀਂ ਹੈਗਾ ਕਿ ਕਿਸੇ ਸਰਕਾਰ ਦੀ ਮੈਂ ਕੋਈ ਬਹੁਤ ਐਕਸਟ੍ਰੀਮ ਲੈਵਲ ਤੇ ਜਾ ਕੇ ਆਲੋਚਨਾ ਕਰ ਰਿਹਾ, ਨਹੀਂ, ਇਹ ਗਰਾਊਂਡ ਦੀ ਹਕੀਕਤ ਆ ਜੀ। ਤੇ ਮੈਨੂੰ ਜੀ PGI ਦੇ ਵਿੱਚ ਕਹਿੰਦੇ ਹਿੰਦੀ ਮਗਰੋਂ ਹੁਣ ਪੰਜਾਬੀ ਭਾਸ਼ਾ ਵੀ ਲਾਗੂ ਕਰ ਦਿੱਤੀ ਗਈ ਹੈ।
ਦੇਖੋ ਇਹ ਗੱਲ ਉਦਣ ਦੀ ਆ ਜਿੱਦਣ ਜਾ ਕੇ ਮੈਂਬਰ ਪਾਰਲੀਮੈਂਟਾਂ ਨੇ ਸਹੁੰ ਪੰਜਾਬੀ ਚ ਚੁੱਕੀ, ਤੇ ਮੈਂ ਹੈਰਾਨ ਆ ਕਿ ਚਾਹੇ ਸੁਖਪਾਲ ਸਿੰਘ ਖਹਿਰਾ ਹੋਵੇ, ਰਾਜਾ ਵੜਿੰਗ ਹੋਵੇ, ਤੇ ਚਾਹੇ ਉੱਥੇ ਪੰਜਾਬੀ ਚ ਸਹੁੰ ਚੁੱਕਣ ਵਾਲੇ ਦੂਸਰੇ MP ਹੋਣ, ਚਾਹੇ ਇੱਥੇ ਪੰਜਾਬੀ ਦੇ ਹੱਕ ਚ ਕਹਿ ਲਓ ਕਿ ਮੁਹਿੰਮਾਂ ਚਲਾਉਣ ਵਾਲੇ ਲੋਕ ਹੋਣ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। PGI ਦੇ ਹੈੱਡ ਨੇ ਇੱਕ ਸਰਕੂਲਰ ਜਾਰੀ ਕਰ ਦਿੱਤਾ ਕਿ ਸਾਰਾ ਕੰਮ ਹਿੰਦੀ ਚ ਹੋਏਗਾ। ਪੰਡਿਤ ਧਰੇਂਦਰ ਰਾਓ ਜਿਹਦੀ ਮੰਜੀ ਠੋਕੀ ਸੀਗੀ ਮੂਸੇ ਵਾਲੇ ਨੇ ਟਕਾ ਕੇ ਬੋਰਡ ਚੱਕੀ ਫਿਰਦੇ ਫਲਾਂ ਫਲਾਂ, ਉਸ ਬੰਦੇ ਨੇ ਮੋਰਚਾ ਸੰਭਾਲਿਆ ਤੇ ਜਾ ਕੇ ਉਸ ਆਰਡਰ ਨੂੰ ਵਾਪਸ ਕਰਵਾਇਆ। ਤਾਂ ਤੁਸੀਂ ਹਿਸਾਬ ਲਾ ਲਓ ਕਿ ਜਿਹੜੇ ਪੰਜਾਬੀ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਮਾਂ ਬੋਲੀ ਦੇ ਸਪੂਤ ਜੀ ਫਲਾਂ ਟਮਕਾ, ਉਹਨਾਂ ਨੂੰ ਕਿਸੇ ਨੂੰ ਖਬਰ ਦਾ ਹੀ ਨਹੀਂ ਪਤਾ। ਇਹ ਸਰਕੂਲਰ ਉਦੋਂ ਦਾ ਜਾਰੀ ਹੋਇਆ ਵਾ, ਪੰਡਿਤ ਧਰੇਂਦਰ ਰਾਓ ਨੇ ਜਾ ਕੇ ਮੋਰਚਾ ਸੰਭਾਲਿਆ ਤੇ ਹੁਣ ਜਾ ਕੇ ਉਹਨਾਂ ਨੇ ਜਿਹੜੇ ਉਹ ਆਦੇਸ਼ ਸੀ, ਹੁਕਮ ਸੀਗੇ, ਉਹ ਵਾਪਸ ਲੈ ਜੀ ਜੀ। ਤੇ ਦਿੱਲੀ ਹਵਾਈ ਅੱਡੇ ਤੇ ਜਿਹੜੀ ਘਟਨਾ ਵਾਪਰੀ ਆ ਜੀ, ਤੇ ਉਸ ਤੇ ਪ੍ਰਿਯੰਕਾ ਗਾਂਧੀ ਦਾ ਬਿਆਨ ਆਇਆ, ਉਹ ਕਹਿੰਦੇ ਕਿ ਘਟੀਆ ਨਿਰਮਾਣ ਕਾਰਜਾਂ ਦੀ ਜ਼ਿੰਮੇਵਾਰੀ ਲੈਣਗੇ ਇਹ ਜ਼ਿੰਮੇਵਾਰੀ ਇਹਨਾਂ ਨੇ ਕੀ, ਨੋਟਬੰਦੀ ਵੇਲੇ ਜ਼ਿੰਮੇਵਾਰੀ ਲੈ ਲਈ ਕਿਸੇ ਨੇ, ਪੁਲਵਾਮਾ ਦੀ ਜ਼ਿੰਮੇਵਾਰੀ ਲੈ ਲਈ ਕਿਸੇ ਨੇ। ਗੱਲ ਇਹ ਕਿ ਜੋ GDP ਦਾ ਨੁਕਸਾਨ ਹੋਇਆ ਐਵੇਂ ਅੰਨ੍ਹੇਵਾਹ ਲੋਕਡਾਊਨ ਲਾਉਣ ਕਰਕੇ, ਉਹਦੀ ਜ਼ਿੰਮੇਵਾਰੀ ਲੈ ਲਈ ਕਿਸੇ ਨੇ। ਤਾਂ ਵੀ ਭਾ ਜ਼ਿੰਮੇਵਾਰੀ ਕਿਹਨੇ ਲੈਣੀ ਆ? ਰਾਮ ਮੰਦਿਰ ਦੀ ਛੱਤ ਚ ਹੋ ਗਈ, ਕੌਣ ਜ਼ਿੰਮੇਵਾਰੀ ਲੈ ਗਿਆ? ਅਯੁੱਧਿਆ ਦੇ ਵਿੱਚ ਬਈ ਉਹ ਉਥੇ ਸਟੇਸ਼ਨ ਦੀ ਕੰਧ ਹੀ ਡਿੱਗ ਪਈ। ਹੋਰ ਛੱਡੋ, ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦਾ ਤਾਂ ਉਹ ਡਿੱਗ ਪਿਆ, ਟਰਮੀਨਲ ਕੀ ਉਹਨੂੰ ਬੋਲਦੇ, ਮੈਂ ਤਾਂ ਗਿਆ ਨਹੀਂ ਕਦੇ। ਕੌਣ ਜ਼ਿੰਮੇਵਾਰੀ ਲਏਗਾ? ਹਜ਼ੂਰ ਇੱਕ ਹਫ਼ਤੇ ਚ 3 ਪੁਲ ਰੁੜ ਗਏ ਨੇ ਬਿਹਾਰ ਚ। ਹਾਂਜੀ। ਇੱਕ ਨੇਤਾ ਕਹਿੰਦੇ ਦੂਸਰੇ ਸਟੇਟ ਚ ਜਾ ਕੇ ਕਹਿੰਦਾ ਮੁੱਖ ਮੰਤਰੀ ਨੂੰ, ਉਹ ਕਹਿੰਦਾ ਹਾਂਜੀ ਕਿਵੇਂ ਆਉਣਾ ਹੋਇਆ? ਉਹ ਕਹਿੰਦਾ ਜੀ ਮੈਂ ਪੁਲ ਜਿਹਾ ਰੁੜ ਕੇ ਆ ਗਿਆ ਤੁਹਾਡੀ ਸਟੇਟ ਚ, ਮੈਂ ਉਦਘਾਟਨ ਕਰਨ ਆਇਆ। ਆਹ ਤਾਂ ਹਾਲ ਬਣੇਗਾ। ਸੋ ਗੱਲ ਇਹ ਆ ਕਿ ਕਿੰਨੇ ਜ਼ਿੰਮੇਵਾਰੀਆਂ ਉੱਟਣੀਆਂ ਨੇ, ਪਰ ਇਹ ਮੰਦਭਾਗੀਆਂ ਘਟਨਾਵਾਂ ਨੇ, ਬਹੁਤ ਹੀ ਗਲਤ ਆ, ਬਹੁਤ ਹੀ। ਇੱਥੇ ਕੋਲਕਾਤਾ ਚ ਵੀ ਇਸ ਤਰ੍ਹਾਂ ਹੋਇਆ, ਬਹੁਤ ਸਾਰੇ ਪੁਲ ਜਿਹੜੇ ਨਿਰਮਾਣ ਅਧੀਨ ਉਹ ਸਾਰਾ ਕੁਝ ਜਿਹੜਾ ਵਾਪਰ ਜਾਂਦਾ ਹੈ। ਗੁਜਰਾਤ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿੰਨੇ ਹਾਦਸੇ ਹੋ ਗਏ ਗਲੀਆਂ ਕਰਕੇ, ਕੋਈ ਜ਼ਿੰਮੇਵਾਰੀ ਨਹੀਂ ਉੱਠਦਾ, ਬਸ ਇੱਕ ਦੂਜੇ ਦੇ ਸੁੱਟਾਂ ਸੁੱਟਣ ਵਾਲੇ ਆ। ਜੋ ਵੀ ਹੋਇਆ, ਇਹ ਮੈਂ ਤਾਂ ਤੁਹਾਨੂੰ ਕਿੰਨੀਆਂ ਘਟਨਾਵਾਂ ਗਿਣਾ ਦਿੱਤੀਆਂ ਕਿ ਕਿਸੇ ਚ ਵੀ ਜ਼ਿੰਮੇਵਾਰੀ ਜਿਹੜੀ ਤੈਅ ਨਹੀਂ ਹੁੰਦੀ। ਇਸ ਮੁਲਕ ਦੀ ਇਹ ਰੀਤ ਆ। ਜੇ ਕਾਂਗਰਸ ਹੁੰਦੀ ਤੇ ਹੁਣ ਇਹ ਗੱਲ ਭਾਜਪਾ ਵਾਲਿਆਂ ਨੇ ਕਹਿਣਾ ਸੀ, ਕਾਂਗਰਸ ਨੇ ਕਿਹੜਾ ਕਹਿਣਾ ਸੀਗਾ ਕਿ ਹਾਂਜੀ ਅਸੀਂ ਘਟੀਆ ਨਿਰਮਾਣ ਕਾਰਜ ਕਰਵਾਇਆ। ਉਦੋਂ ਉਹਨਾਂ ਨੇ ਚੁੱਪ ਕਰ ਜਾਣਾ ਸੀ। ਬਸ ਆਇਓ ਤੇ ਰੋਗ ਆ, ਜਿਹੜੇ ਰੋਗ ਨਾਲ ਬੱਕਰੀ ਮਰ ਗਈ ਪ੍ਰਵੀਨ ਜੀ, ਉਹੀ ਰੋਗ ਪੱਠ ਨੂੰ ਬਟੋਰੇ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।